ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਅਮਰੀਕਾ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਕੀਤੀ ਗਈ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਵਿੱਚ ਭਾਰਤੀ ਕੰਪਨੀਆਂ ਵੱਲੋਂ ਬਣਾਈਆਂ ਗਈਆਂ ਅਤੇ ਵਿਕ ਰਹੀਆਂ ਜੈਨਰਿਕ ਡਰੱਗਸ ਵਿੱਚ ਬਹੁਤ ਨੁਕਸਾਨ। ਅਮਰੀਕਾ ਵਿੱਚ ਬਣੀਆਂ ਜੈਨਰਿਕ ਦਵਾਈਆਂ ਦੇ ਮੁਕਾਬਲੇ ਭਾਰਤੀ ਦਵਾਈਆਂ ਦੇ 54% ਤੋਂ ਜ਼ਿਆਦਾ ਸਾਈਡ ਇਫੈਕਟ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਸਾਂਝੇ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਗੱਲ ਸ਼ੁਰੂ ਕਰਾਂ ਨਿਰਾਦ ਚੌਧਰੀ ਤੋਂ। ਬੰਗਾਲੀ ਰਾਈਟਰ, 99 ਸਾਲ ਦੀ ਉਮਰ 'ਚ UK 'ਚ ਹੀ ਰਹਿੰਦਾ ਰਿਹਾ, ਉੱਥੇ ਹੀ ਡੈਥ ਹੋਈ। ਔਰ ਉਹਦਾ ਇੱਕ ਕਮੈਂਟ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਕਰਪਸ਼ਨ ਇਹਨਾਂ ਦੇ ਉਹ ਇੰਡੀਅਨ ਹੋ ਹੀ ਨਹੀਂ ਸਕਦਾ ਜਿਹੜਾ ਕਰਪਟ ਨਾ ਹੋਏ। ਔਰ ਮੈਨੂੰ ਯਾਦ ਹੈ, ਇਹ ਸ਼ਾਇਦ 15-16 ਸਾਲ ਪੁਰਾਣੀ ਗੱਲ ਹੈ ਵੀ ਸਾਡੇ ਮਿੱਤਰ ਸ਼ੇਖ ਸਾਹਿਬ ਕੋਈ ਦਵਾਈ ਲਿਖੀ ਡਾਕਟਰ ਨੇ, ਜੈਨਰਿਕ ਮੈਡੀਸਨ ਸੀ, ਲੈਣ ਗਏ ਤੇ ਵਾਪਸ ਆ ਗਏ। ਤੇ ਮੈਨੂੰ ਕਹਿੰਦਾ ਕਿ ਵੀ ਮੈਂ ਤਾਂ ਉਹ ਇੰਡੀਆ ਦੀ ਬਣੀ ਹੋਈ ਸੀ। ਕਹਿੰਦਾ ਮੈਂ ਤਾਂ ਨਹੀਂ ਲੈਂਦਾ ਇਹ ਕਹਿੰਦਾ ਹੋ ਹੀ ਨਹੀਂ ਸਕਦਾ ਵੀ ਉਹ ਦਵਾਈ ਅਸਲੀ ਹੋਏ, ਬੇਈਮਾਨੀ ਦੂਜੀ ਤੀਜੀ। ਮੈਂ ਕਿਹਾ ਤੁਸੀਂ ਜਿਹੜਾ ਉਹਨਾਂ ਨੂੰ ਕੋਈ ਆਲਟਰਨੇਟ ਕਹਿਣਾ ਸੀ। ਉਹ ਕਹਿੰਦੇ ਨਹੀਂ, ਇਹ FDA ਅਪਰੂਵਡ ਹੈ, ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਦੀ ਹੈ। ਦੂਸਰੀ ਉਹ ਤਾਂ ਜਿਹੜੀ ਉਹਨਾਂ ਨੇ ਨਹੀਂ ਲਈ, ਫਿਰ ਕਿਤੇ ਜਾ ਕੇ ਅਮਰੀਕਨ ਕੰਪਨੀ ਦਾ ਉਹੀ ਕਿਉਂਕਿ ਜਿਹੜੇ ਪੇਟੈਂਟ ਨੇ ਉਹ ਤਾਂ ਬਹੁਤ ਮਹਿੰਗੇ ਹੁੰਦੇ ਨੇ, ਜੈਨਰਿਕ ਦੇ ਥੱਲੇ ਹੁੰਦਾ ਕਿ ਵੀ। ਔਰ ਉਦੋਂ ਇਹ ਮੈਂ 15 ਸਾਲ ਪੁਰਾਣੀ ਗੱਲ ਕਰ ਰਿਹਾ, ਉਦੋਂ ਮੈਨੂੰ ਵੀ ਇਹ ਅਹਿਸਾਸ ਨਹੀਂ ਸੀ ਕਿ ਇੰਨੇ ਵੱਡੇ ਪੈਮਾਨੇ ਤੇ, ਹੁਣ ਲੇਟਲੀ ਮੈਂ ਦੇਖਦਾ ਵੀ ਇੰਨੇ ਵੱਡੇ ਪੈਮਾਨੇ ਤੇ ਇੱਕ ਤਾਂ ਫੂਡ ਸਪਲੀਮੈਂਟ ਦੇ ਨਾਂ ਥੱਲੇ ਤਾਂ ਜੋ ਇਹਨਾਂ ਨੇ ਵਾੜਿਆ ਹੀ ਹੁੰਦਾ ਹੈ। ਈਵਨ FDA ਅਪਰੂਵਡ ਜਿਹੜੀਆਂ ਇੰਡੀਆ ਦੀਆਂ ਜੈਨਰਿਕ ਮੈਡੀਸਨਸ ਨੇ ਉਹਨਾਂ ਨੇ ਫਲੱਡ ਕੀਤਾ ਹੋਇਆ ਅਮਰੀਕਾ ਦੀ ਮੰਡੀ ਨੂੰ, ਮਾਰਕੀਟ ਨੂੰ। ਅਫਰੀਕਾ ਜਾਂ ਪਾਕਿਸਤਾਨ ਜਾਂ ਦੂਜੀਆਂ ਥਾਵਾਂ ਤੇ ਤਾਂ ਕੀ ਕਰਦੇ ਹੋਣਗੇ, ਪਰ ਈਵਨ ਇੱਥੇ ਵੀ। ਹਾਲਾਂਕਿ ਇਹ ਮੈਨੂੰ ਸੀ ਕਿ ਵੀ ਰੈਨਬੈਕਸੀ ਜਿਹੜਾ ਇੱਕ ਵੱਡੀ ਡਰੱਗ ਮੈਨੂਫੈਕਚਰਿੰਗ ਦੂਜਾ ਤੀਜਾ ਐਟ ਵਨ ਸਟੇਜ, ਉਹਦੀਆਂ ਬੜੀ ਮੈਡੀਸਨਸ ਜਿਹੜੀਆਂ ਅਮਰੀਕਾ 'ਚ ਆਉਂਦੀਆਂ, ਜਿਹੜੀ ਸਟੈਂਡਰਡਾਈਜ਼ ਸੀ ਕਿਉਂਕਿ ਇਹਨਾਂ ਦੀ FDA ਵਾਲੇ ਉਹਨਾਂ ਦੇ ਉੱਥੇ ਜਾ ਕੇ ਪਲਾਂਟ ਵੀ ਜਿੱਥੇ ਬਣਦੀਆਂ ਚੈੱਕ ਕਰਦੇ ਸੀ। ਬਾਅਦ 'ਚ ਉਹਦੇ 'ਚ ਵੀ ਗੜਬੜ ਨਿਕਲੀ, ਰੈਨਬੈਕਸੀ 'ਚ ਵੀ, ਔਰ ਉਹ ਅਮਰੀਕਾ ਨੇ ਬੈਨ ਕੀਤੀ। ਪਰ ਜੈਨਰਿਕ ਦਵਾਈਆਂ ਜਿਹੜੀਆਂ ਨੇ ਤਾਂ ਕਿ ਜੀ ਕਾਮਨ ਬੰਦੇ ਨੂੰ ਉਹਦਾ ਨੁਕਸਾਨ ਨਾ ਹੋਏ, ਉਹਦਾ ਹੁਣ ਜਿਹੜੀ ਇਹ ਅਸੀਂ ਖਬਰ ਡਿਸਕਸ ਕਰ ਰਹੇ ਹਾਂ, ਇਹ ਉਸ ਰਿਸਰਚ ਚੋਂ ਨਿਕਲੀ ਹੈ ਜਿਹਨੂੰ ਓਹਾਇਓ ਯੂਨੀਵਰਸਿਟੀ ਦੇ ਮਾਹਰ ਪ੍ਰੋਫੈਸਰਾਂ ਨੇ FDA ਦੇ ਨਾਲ ਮਿਲ ਕੇ ਜਿਹੜਾ ਰਿਸਰਚ ਪੇਪਰ ਇਸ 'ਤੇ ਕੀਤਾ, ਔਰ ਉਹਦਾ ਹੈਡਿੰਗ ਦਿੱਤਾ ਹੈ ਕਿ ਆਲ ਜੈਨਰਿਕ ਡਰੱਗਸ ਆਰ ਨਾਟ ਇਕੁਅਲ, ਸਟੱਡੀ ਫਾਈਂਡਸ ਜੈਨਰਿਕਸ ਮੇਡ ਇਨ ਇੰਡੀਆ ਹੈਵ ਮੋਰ ਸੇਵੀਅਰ ਐਡਵਰਸ ਇਵੈਂਟਸ। ਕਿ ਜਿਹੜੀਆਂ ਇੰਡੀਆ ਦੀਆਂ ਬਣੀਆਂ ਹੋਈਆਂ ਜੈਨਰਿਕ ਮੈਡੀਸਨਸ ਨੇ ਉਹਨਾਂ ਦੇ ਬਹੁਤ ਸੇਵੀਅਰ ਸਾਈਡ ਇਫੈਕਟ ਨੇ, ਔਰ ਉਹੀ ਡਰੱਗ ਜਿਹਦਾ ਜੈਨਰਿਕ ਅਮਰੀਕਾ ਦੀ ਕੰਪਨੀ 'ਚ ਬਣਿਆ, ਔਰ ਉਹੀ ਡਰੱਗ ਜਿਹਦਾ ਜੈਨਰਿਕ ਇੰਡੀਆ 'ਚ ਬਣਿਆ, 54% ਜ਼ਿਆਦਾ ਸਾਈਡ ਇਫੈਕਟ ਨੇ ਜਿਹੜੇ ਇੰਡੀਆ ਦੀਆਂ ਬਣੀਆਂ ਹੋਈਆਂ ਜੈਨਰਿਕ ਮੈਡੀਕੇਸ਼ਨਸ ਨੇ, ਔਰ ਉਹ ਇਸ ਲੈਵਲ ਦੇ ਨੇ। ਔਰ ਇਹ ਜਿਹੜੀ ਸਟੱਡੀ ਹੈ, ਇਹ ਜਿਹੜੇ ਨੇ ਜੈਨਰਿਕ ਡਰੱਗਸ ਦੇ ਉੱਤੇ ਓਹਾਇਓ ਸਟੇਟ ਯੂਨੀਵਰਸਿਟੀ, ਫਿਸ਼ਰ ਕਾਲਜ ਆਫ ਬਿਜ਼ਨਸ, ਔਰ ਇਹਦੇ 'ਚ ਵੱਡੇ ਵੱਡੇ ਸਕਾਲਰ ਜਿਨ੍ਹਾਂ ਦੇ ਵਿੱਚ ਡਾਕਟਰ ਜੋਨ ਨੋ PhD at Ohio State, assistant professor at Korea University. Other authors include Zachary Wright, who will receive his PhD from Ohio State and is now an assistant professor at Brigham Young University. Hunwoo Park, फिर फार्म असिस्टेंट प्रोफेसर। यानी एक ऑथेंटिक स्टडी है, ये कोई प्रोपेगेंडा पीस नहीं है भी जी इंडिया ਨੂੰ ਬਦਨਾਮ ਕਰਨ ਦੇ ਲਈ ਜਾਂ ਦੂਜਾ ਕੀਤਾ ਹੈ। ਔਰ ਉਹਦੇ 'ਚ ਇਹ ਜਿਹੜੀ ਸਟੱਡੀ ਵੀ ਉਹਨਾਂ ਨੇ ਜਾਰੀ ਕੀਤੀ ਹੈ, ਉਹ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਵੀ, ਕਿਉਂਕਿ ਅਪਰੂਵ ਤਾਂ ਉਹਨਾਂ ਨੇ ਕੀਤੀਆਂ ਹੁੰਦੀਆਂ, ਉਹਨਾਂ ਨੂੰ ਵੀ ਨਾਲ ਲੈ ਕੇ ਕੀਤੀ, ਕਿਉਂਕਿ ਇਹ ਸਾਰੀ ਸਟੱਡੀ ਦੇ ਉੱਤੇ ਫੈਡਰਲ ਗ੍ਰਾਂਟ ਤੇ ਕੰਟੈਕਟ ਜਿਹੜੀ ਹੈ ਕੰਪਲੀਟਲੀ ਇੰਡੀਪੈਂਡੈਂਟ ਲੈਵਲ ਦੇ ਉੱਤੇ ਰਨ ਕੀਤੀ ਗਈ, ਪਰ FDA ਨਾਲ ਉਹਨਾਂ ਨੇ ਕਲੋਜ਼ਲੀ ਵਰਕ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੈ, ਦਿਸ ਸਟੱਡੀ ਇਜ਼ ਸਿਗਨੀਫਿਕੈਂਟ ਬਿਕੋਜ਼ ਇਟ ਇਜ਼ ਦਾ ਫਸਟ to be able to link a large sample of generic drugs to be actual plant where they were manufactured. ਉਹਨਾਂ ਨੇ ਕਿਹਾ ਵੀ ਕਿਉਂਕਿ FDA ਤਾਂ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਜੀ ਤੁਸੀਂ ਦੱਸੋ ਵੀ ਤੁਹਾਡੇ ਕੀ ਪੈਮਾਨੇ ਨੇ, ਉਹਨਾਂ ਨੇ ਇਸ ਇਨਫੋਰਮੇਸ਼ਨ ਨੂੰ ਜਾਰੀ ਨਹੀਂ ਕੀਤਾ। ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜੀ ਟਰਾਂਸਪੇਰੈਂਸੀ ਹੈ ਡਰੱਗ ਮੈਨੂਫੈਕਚਰਿੰਗ 'ਚ ਬੜੀ ਇੰਪੋਰਟੈਂਟ ਹੈ, ਕਿਉਂਕਿ ਲੋਕਾਂ ਦੀ ਜਾਨ ਦਾ ਮਾਮਲਾ ਹੈ ਜਿਹੜੀ ਤੁਸੀਂ ਉਹਨਾਂ ਨੂੰ ਮੈਡੀਸਨ ਦੇਣੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇੱਕ ਹੋਰ ਕੀ ਟੂ ਦਾ ਸਟੱਡੀ ਇਜ਼ ਦੈਟ it match the drugs made in India
ਟੂ ਦਾ ਸੇਮ ਡਰਗ ਮੇਡ ਇਨ ਦਾ ਯੂਨਾਈਟਿਡ ਸਟੇਟਸ। ਉਹ ਦੋਨੋਂ ਜੈਨਰਿਕਸ ਨੂੰ ਉਹਨਾਂ ਨੇ ਪੈਰਲਲ ਰੱਖ ਕੇ ਜਿਹੜਾ ਕੀਤਾ ਦਾ ਡਰਗਸ ਹੈਡ ਦਾ ਸੇਮ ਐਕਟਿਵ ਇਨਗਰੀਡੀਐਂਟਸ, ਦਾ ਸੇਮ ਡੋਸੇਜ ਫਾਰਮ ਐਂਡ ਸੇਮ ਰਾਊਟ ਆਫ ਐਡਮਿਨਿਸਟ੍ਰੇਸ਼ਨ। ਇਹ ਨਹੀਂ ਹੈ ਵੀ ਇੱਕ ਨੂੰ ਤੁਸੀਂ ਇੰਟਰਾਵੀਨਸ ਦਿੱਤਾ ਹੈ, ਇੱਕ ਨੂੰ ਤੁਸੀਂ ਇੰਟਰਾਮਸਕੂਲਰ, ਨਹੀਂ, ਸੇਮ ਮੋਡ ਹੈ, ਸੇਮ ਜਿਹੜੀ ਹੈ ਇਨਗਰੀਡੀਐਂਟ ਨੇ ਸੇਮ। that means that drugs are pharmaceutically equivalent and we are comparing apples to apples। ਇਹਦੇ 'ਚ ਇਹ ਨਹੀਂ ਹੈ ਵੀ ਤੁਸੀਂ ਐਪਲਸ ਨੂੰ ਔਰੇਂਜਸ ਨਾਲ ਕੰਪੇਅਰ ਕਰ ਰਹੇ ਹੋ, ਇੱਕ ਬਿਲਕੁਲ ਸਿਮਿਲਰ ਹੈ। ਫਿਰ ਉਹਨਾਂ ਨੇ ਇਸ ਦੇ ਉੱਤੇ ਦੇ ਮੈਚ 2443 ਡਰੱਗਸ ਮੇਡ ਇਨ ਦਾ ਯੂਨਾਈਟਿਡ ਸਟੇਟਸ। ਇਹ 2443 ਡਰੱਗਸ ਦੇ ਉੱਤੇ ਉਹਨਾਂ ਨੇ ਕੀਤਾ। ਫਿਰ ਉਹਨਾਂ ਨੇ ਦੇਖਿਆ ਕਿ ਵੀ ਇਹ ਜਿਹੜੀਆਂ ਨੇ 93% ਜੈਨਰਿਕ ਡਰੱਗਸ ਇਕਨੋਮਿਕ ਕੰਟਰੀਜ਼ 'ਚੋਂ, ਜਿਨ੍ਹਾਂ 'ਚ ਇੰਡੀਆ ਸਭ ਤੋਂ ਅੱਗੇ ਹੈ, ਔਰ ਸਭ ਤੋਂ ਜ਼ਿਆਦਾ ਜਿਹੜੀਆਂ ਇੰਡੀਆ ਮੇਡ ਡਰੱਗਸ ਅਮਰੀਕਾ 'ਚ ਨੇ। ਇਸ ਲਈ ਇਸ ਸਟੱਡੀ 'ਚ ਉਹਨਾਂ ਡਰੱਗਸ ਨੂੰ ਲਿਆਂਦਾ ਗਿਆ। ਫਿਰ ਦਾ ਰਿਸਰਚਰਸ ਕੰਪੇਅਰਡ ਦਾ ਫ੍ਰੀਕੁਐਂਸੀ ਵਿਦ ਵਿਚ ਡਰੱਗਸ ਵਰ ਐਸੋਸੀਏਟਡ ਵਿਦ ਐਡਵਰਸ ਇਵੈਂਟ ਰਿਪੋਰਟਸ ਫॉर जेनेटिक drugs made in India versus the matching drugs made in United States. These adverse events reports are available in the FDA adverse event reporting system. ਉਹਨਾਂ ਨੇ ਡਾਟਾ ਉਹਨਾਂ ਦੇ ਉਸ ਸਿਸਟਮ ਦੇ ਵਿੱਚ ਪਾਇਆ ਕਿ ਵੀ ਉਹਦੇ 'ਚ ਉਹਨਾਂ ਨੇ ਫਿਰ ਫਾਈਂਡ ਆਊਟ ਕੀਤਾ ਕਿ ਭਾਈ ਕਿਸ ਲੈਵਲ ਦੇ ਉੱਤੇ ਰਿਜ਼ਲਟਸ ਸ਼ੋਡ that the number of severe adverse events for generic drugs made in India was 54% higher than for equivalent match generic drugs made in United States. 54% ਜ਼ਿਆਦਾ ਜਿਹੜੇ ਨੇ ਇੰਡੀਆ ਦੀਆਂ ਡਰੱਗਸ ਦੇ ਸਾਈਡ ਇਫੈਕਟਸ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹਦੇ 'ਚ ਅਸੀਂ ਬਾਕੀ ਵੀ ਜਿਹੜੀਆਂ ਸਾਰੇ ਫੈਕਟਰ ਇਨ ਮਾਈਂਡ ਰੱਖੇ ਨੇ, ਔਰ ਇਹ ਉਹਨਾਂ ਨੇ ਕਿਹਾ ਵੀ ਹੁਣ ਜੈਨਰਿਕ ਡਰੱਗਸ ਇਸ ਲਈ ਨੇ ਲੋਕ ਲੈਂਦੇ ਕਿਉਂਕਿ ਉਹ ਚੀਪਰ ਨੇ, ਪਰ ਇਹਦੇ 'ਚੋਂ ਜਿਹੜੇ ਇਹਨਾਂ ਦੇ ਸਾਈਡ ਇਫੈਕਟ ਨੇ ਉਹ ਬਹੁਤ ਜ਼ਿਆਦਾ ਨੇ। ਔਰ ਇਹ ਓਵਰਸਾਈਟ ਉਹਨੇ ਫਿਰ ਫਾਈਨਲੀ ਕਿਹਾ ਕਿ ਵੀ ਇੱਕੋ ਜੈਨਰਿਕ ਜਿਹੜਾ ਹੋਣ ਦੇ ਨਾਤੇ ਉਹਨੇ ਕਿਹਾ ਫਰਕ ਇਹ ਹੈ ਕਿ ਅਮਰੀਕਾ ਦੇ ਵਿੱਚ ਜਿਹੜਾ FDA ਜਿੱਥੇ ਡਰੱਗਸ ਬਣਦੀਆਂ ਉੱਥੇ ਕਿਸੇ ਵੇਲੇ ਵੀ ਛਾਪਾ ਮਾਰ ਸਕਦੇ ਨੇ ਜਾ ਕੇ ਕਿ ਵੀ ਉਹਦਾ ਸਟੈਂਡਰਡ ਕੀ ਹੈ। ਬਿਲਕੁਲ। ਉਹ ਕਹਿੰਦੇ ਵੀ ਇੰਡੀਆ 'ਚ ਜਦੋਂ ਉਹਨਾਂ ਨੇ ਉਸ ਸਟੈਂਡਰਡ ਨੂੰ ਦੇਖਣਾ ਹੈ ਤੇ ਉਹ ਅਪਾਇੰਟਮੈਂਟ ਲੈ ਕੇ ਜਾਂਦੇ ਨੇ। ਸੋ ਉਨਾ ਹੀ ਕੁ ਦੇਰ ਲਈ ਉਹ ਫਿਰ ਬਿਲਕੁਲ ਠੀਕ ਕਰ ਦਿੰਦੇ, ਮੁੜ ਕੇ ਚੁੱਕ ਚੱਕ ਕੇ ਕਹਿੰਦੇ ਉਹਨੇ ਮਿਲਾ ਦਿਓ, ਇਹਦੇ ਚੌਕ ਮਿੱਟੀ ਪਾ ਦਿਓ, ਇਹਦੇ 'ਚ ਪੀਲੀ ਮਿੱਟੀ ਪਾ ਦਿਓ, ਇਹਦੇ 'ਚ ਗਾਚੀ ਪਾ ਦਿਓ, ਇਹਦੇ 'ਚ ਸਲੇਟੀਆਂ ਪਾ ਦਿਓ, ਇਹਨੂੰ ਚਿੱਟੀ ਬਣਾ ਦਿਓ, ਪੀਲੀ ਬਣਾ ਦਿਓ। ਸੋ ਇਹ ਹੁਣ ਅਸੀਂ ਇਸ ਪਲੇਟਫਾਰਮ ਤੋਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਹਨਾਂ ਤੋਂ ਦੂਰ ਹੀ ਰਹੋ। ਇਹਨਾਂ ਦੀ ਕੋਈ ਜਿੱਥੇ ਵੀ ਮੇਡ ਇਨ ਇੰਡੀਆ ਜਿਹਦੇ 'ਤੇ ਲੱਗਾ ਵਾਪਸ ਕਰ ਦਿਓ। ਉਹਨਾਂ ਨੂੰ ਕਹੋ ਜੀ ਨਹੀਂ ਇਹ ਅਸੀਂ ਨਹੀਂ ਲੈਣੇ ਹੈ, ਸਾਨੂੰ ਅਮਰੀਕਾ ਦੀ ਕੰਪਨੀ ਦੀ ਜੈਨਰਿਕ ਵੀ ਚਾਹੀਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇੰਦਰਜੀਤ ਸਿੰਘ ਸੰਧੂ ਜੀ ਸਾਡੇ ਪਿਆਰੇ ਵਿਊਅਰ ਨੇ, ਉਹ ਸਾਨੂੰ ਫਤਿਹ ਵੀ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਬਲਜੀਤ ਬਰਾਜ ਜੀ ਵੀ, ਔਰ ਗੁਰਦੇਵ ਨੰਨੜ ਜੀ ਵੀ, ਔਰ ਸੋਨ ਮਾਇਲ ਜੀ ਵੀ, ਔਰ ਸਤਨਾਮ ਸਿੰਘ ਜੀ ਵੀ, ਰਣਜੀਤ ਸਿੰਘ ਜੀ ਵੀ, ਪਰਮਿੰਦਰ ਜੀ ਵੀ, ਮੁਹੰਮਦ ਯਾਕੂਬ ਜੀ। ਇਹ ਕਹਿੰਦੇ ਰੇਲ ਸਿੱਖ ਫੋਰ ਖਾਲਿਸਤਾਨ, ਖਾਲਸਾ ਫੋਰ ਖਾਲਿਸਤਾਨ, ਲਵ ਖਾਲਿਸਤਾਨ। ਇਹਨਾਂ ਦੇ ਅੱਜ ਮੈਸੇਜ ਹੀ ਨਹੀਂ ਆਏ। ਕੀ ਗੱਲ ਹੈ, ਅੱਜ ਉਹਨਾਂ ਨੇ ਰੋਜ਼ਾ ਨਹੀਂ ਖੋਲਿਆ ਹੈਗਾ, ਅੱਜ ਉਹਨਾਂ ਦਾ ਇੱਕੋ ਮੈਸੇਜ ਹੈ। ਓਕੇ, ਤੁਸੀਂ ਜ਼ਿਆਦਾ ਪੜ੍ਹਦੇ ਨਹੀਂ ਉਹਨਾਂ ਦੇ, ਉਹ ਵੀ ਫਿਰ ਗੁੱਸਾ ਕਰਦੇ ਨਹੀਂ। ਤੇ ਮੈਂ ਇੱਕ ਪੜ੍ਹਦੇ ਸੀ ਜੋ ਉਹਨਾਂ ਲਿਖਿਆ ਹੁੰਦਾ, ਮੈਂ ਉਹ ਬਰੀਫ ਵਿੱਚ ਦੱਸਦਾ ਨਹੀਂ ਆ। ਓਕੇ, ਐਨੀਵੇ। ਔਰ ਪੰਨੂ ਜੀ ਵੀ, ਔਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮੁਹੰਮਦ ਜੋਨਸ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕਮਲਜੀਤ ਸਿੰਘ ਕਹਿੰਦੇ ਨੇ ਪ੍ਰਗਟ ਸਿੰਘ said AAP and BJP deliberately want to make the fight between both in itself in Punjab because they have the same ideology and want to kick out other parties from the Punjab। ਕਮਲਜੀਤ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਆਮ ਆਦਮੀ ਪਾਰਟੀ ਵੀ ਹਿੰਦੂਤਵੀ ਏਜੰਡਾ ਹੈ, ਬੀਜੇਪੀ ਤਾਂ ਹੈ ਹੀ ਹੈ, ਔਰ ਈਵਨ ਭਗਵੰਤ ਮਾਨ ਐਕਸਟਰਾ ਅਮਿਤ ਸ਼ਾਹ ਦੇ ਏਜੰਡੇ ਨੂੰ ਜਿਹੜਾ ਉਹ ਲਾਗੂ ਕਰਦਾ। ਬਿਲਕੁਲ ਤੁਹਾਡੀ ਠੀਕ ਆਬਜ਼ਰਵੇਸ਼ਨ ਹੈ। ਔਰ ਫਿਰ ਜੌਨਸ ਜੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਕੋ ਔਰ ਨੀਲਮ ਕੋ ਸਲਾਮ ਜੀ। ਬਹੁਤ ਸ਼ੁਕਰੀਆ। ਔਰ ਫਿਰ ਕਹਿੰਦੇ ਡਾਕਟਰ ਸਾਹਿਬ ਖਾਲਸਾ ਜ਼ਰੂਰ ਬਣੇਗਾ ਇਨਸ਼ਾਅੱਲਾ। ਔਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ। ਔਰ ਫਿਰ ਤੇ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ ਵੀ, ਜਸਪਾਲ ਸਿੰਘ ਕਾਲੇ ਜੀ ਵੀ, ਨਿਹੰਗ ਸਿੰਘ ਜੀ ਕਹਿੰਦੇ ਐਕਸਲੈਂਟ ਇਨਫੋਰਮੇਸ਼ਨ ਡਾਕਟਰ ਸਾਹਿਬ, ਸਲਾਮ ਹੈ ਤੁਹਾਡੀ ਨੌਲੇਜ ਨੂੰ ਆਸਮ। ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ, ਅਸੀਂ ਵੀ ਤੁਹਾਡੇ ਵਰਗੇ ਵੀਰਾਂ ਤੋਂ ਹੀ ਸਿੱਖਦੇ ਹਾਂ
ਰੋਜ਼ ਦੀ ਰੋਜ਼ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ ਸਾਰਿਆਂ ਤੋਂ। ਜੀ ਔਰ ਇਸੇ ਤਰ੍ਹਾਂ ਬਿਲਾਲ ਅਹਿਮਦ ਜੀ ਕਹਿੰਦੇ ਨੇ ਕਿ ਹੈਲੋ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਜੀ ਐਂਡ ਯੂਰ ਟੀਮ, ਜੁਮਾ ਮੁਬਾਰਕ ਬਿਲਾਲ ਅਹਿਮਦ ਹਾਂ, ਤੁਹਾਨੂੰ ਲਾਹੌਰ। ਵੀ ਜੁਮਾ ਮੁਬਾਰਕ ਬਿਲਾਲ ਅਹਿਮਦ ਜੀ, ਬਹੁਤ ਸ਼ੁਕਰੀਆ। ਔਰ ਰਮਜ਼ਾਨ ਦਾ ਮਹੀਨਾ ਵੀ ਮੁਬਾਰਕ। ਔਰ ਮੇਰੇ ਨਾਲ ਨਰਾਜ਼ ਨਹੀਂ, ਐਕਚੁਅਲੀ ਤੁਹਾਡਾ ਕੱਲ ਕੋਈ ਮੈਸੇਜ ਅਪੀਅਰ ਨਹੀਂ ਹੋਇਆ, ਐਂਡ ਵਿੱਚ ਤੁਸੀਂ ਮੇਰੇ ਨਾਲ ਨਾਰਾਜ਼ਗੀ ਜਿਹੜੀ ਜ਼ਾਹਿਰ ਕੀਤੀ ਕਿ ਤੁਸੀਂ ਮੇਰਾ ਮੈਸੇਜ ਨਹੀਂ ਪੜ੍ਹਿਆ। ਐਦਾਂ ਦੀ ਕੋਈ ਗੱਲ ਨਹੀਂ, ਮੈਂ ਤੇ ਕੱਲ ਸਗੋਂ ਮਿਸ ਕਰ ਰਹੀ ਸੀ ਤੁਹਾਨੂੰ ਕਿ ਤੁਸੀਂ ਆਏ ਨਹੀਂ ਹੈਗੇ ਸਾਡਾ ਸ਼ੋਅ ਦੇਖਣ ਵਾਸਤੇ। ਐਵਰੀ ਡੇ ਤੁਸੀਂ ਸਾਡਾ ਸ਼ੋਅ ਦੇਖਦੇ ਹੋ, ਤੁਹਾਡਾ ਕੱਲ ਕੋਈ ਮੈਸੇਜ ਅਪੀਅਰ ਨਹੀਂ ਹੋਇਆ, ਇਸ ਕਰਕੇ ਮੈਂ ਤੁਹਾਡਾ ਮੈਸੇਜ ਨਹੀਂ ਪੜ੍ਹਿਆ। ਤੁਸੀਂ ਨਾਰਾਜ਼ ਨਾ ਹੋਵੋ, ਹੈ ਹੀ ਨਹੀਂ ਸੀ ਤਾਂ ਹੈ ਨਹੀਂ ਸੀ ਪੜ੍ਹਨਾ ਕੀ ਸੀ। ਸੋ ਸਿੰਘ ਗਰਚਾ ਜੀ ਵੀ ਔਰ ਇਸੇ ਤਰ੍ਹਾਂ ਹਾਂਜੀ ਫਿਰ ਪਾਲ ਸਿੰਘ ਜੀ, ਬਲਿਹਾਰ ਸਿੰਘ ਕੰਗ ਜੀ ਵੀ ਔਰ ਨੂਪਾ ਜੀ ਕਹਿੰਦੇ ਨੇ ਕਿ ਵਨ ਹੂ ਲਵਸ ਭਾਰਤ ਔਰ ਭਾਰਤ ਮਾਤਾ should serve in ਭਾਰਤ instead of USA. Why you live USA while you swing a flag of India? ਅਨੂਪਾ ਜੀ ਤੁਸੀਂ ਬਿਲਕੁਲ ਠੀਕ ਕਿਹਾ। ਔਰ ਇਹ ਜਦੋਂ ਕੈਨੇਡਾ ਦੇ ਵਿੱਚ ਵੀ ਜਿਹੜੇ ਹਿੰਦੂ ਤਵੀਆਂ ਨੇ ਜਸਟਿਨ ਟਰੂਡੋ ਦੇ ਖਿਲਾਫ ਆਵਾਜ਼ ਜਿਹੜੀ ਹੈ ਉਹ ਬਣਾਉਣੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਇਹੀ ਪੁੱਛਿਆ ਗਿਆ ਸੀ ਕਿ ਵੀ ਤੁਸੀਂ ਕੈਨੇਡੀਅਨ ਹੋ ਕਿ ਇੰਡੀਅਨ ਹੋ। ਜੇ ਤੁਸੀਂ ਕੈਨੇਡੀਅਨ ਹੋ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜੇ ਕਹਿ ਰਿਹਾ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਇੰਡੀਅਨ ਏਜੰਟਾਂ ਨੇ ਤੇ ਤੁਸੀਂ ਇਹ ਦੱਸੋ। ਔਰ ਉਸੇ ਮੁੱਦੇ ਤੇ ਕਿਹਾ ਗਿਆ ਵੀ ਜੇ ਤੁਹਾਡੀ ਨਹੀਂ ਹੈ ਲਾਇਲਟੀ ਕੈਨੇਡਾ ਨਾਲ, ਇੰਡੀਆ ਜਾਓ। ਤੇ ਉੱਥੇ ਉਹਨਾਂ ਨੇ ਪ੍ਰਚਾਰ ਕਰਤਾ ਜੀ, ਉੱਥੇ ਕੈਨੇਡਾ 'ਚ ਸਿੱਖਾਂ ਨੇ ਧਮਕੀਆਂ ਦੇ ਦਿੱਤੀਆਂ ਹਿੰਦੂਆਂ ਨੂੰ ਕਿ ਛੱਡ ਜਾਓ ਕੈਨੇਡਾ। ਇਹੀ ਕਾਰਨ ਸੀ ਕਿ ਭਾਈ ਜੇ ਤੁਸੀਂ ਕੈਨੇਡਾ 'ਚ ਹੋ ਫਿਰ ਕੈਨੇਡਾ ਦੀ ਗੱਲ ਕਰੋ, ਫਿਰ ਆਪਣਾ ਉਹ ਝੰਡੇ ਨਾ ਚੁੱਕੋ ਉਹਨਾਂ ਦੇ। ਬਿਲਕੁਲ। ਮਨਪ੍ਰੀਤ ਸਿੰਘ ਢਿੱਲੋਂ ਜੀ ਵੀ ਔਰ ਜਰਨੈਲ ਸਿੰਘ ਗਰੇਵਾਲ ਜੀ ਵੀ ਔਰ ਇਸੇ ਤਰ੍ਹਾਂ ਗੁਰਚਰਨ ਸਿੰਘ ਜੀ ਵੀ, ਧਰਮ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਸੁਰਜੀਤ ਸਿੰਘ ਜੀ ਵੀ, ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਵੀ ਸ਼ੁਡ prefer people like Jathedar Trudeau rather than sick face who don't even stand for us. ਹਾਂ ਤੁਸੀਂ ਬਿਲਕੁਲ ਠੀਕ ਕਿਹਾ ਇਸ ਵੇਲੇ। ਔਰ ਚੰਗਾ ਲੱਗਾ ਵੀ ਤੁਸੀਂ ਟਰੂਡੋ ਦੇ ਲਈ ਜਥੇਦਾਰ ਹੈ। ਵਾਕਈ ਜਸਟਿਨ ਟਰੂਡੋ ਨੇ ਆਪਣੀ ਬੜੀ ਡੂੰਗੀ ਥਾਂ ਸਿੱਖ ਦਿਲਾਂ 'ਚ ਵੀ ਬਣਾਈ ਹੈ, ਸਿੱਖ ਇਤਿਹਾਸ 'ਚ ਵੀ ਬਣਾਈ ਹੈ। ਬਿਲਕੁਲ। ਬਲਿਹਾਰ ਸਿੰਘ ਟਵਾਣਾ ਜੀ ਵੀ ਔਰ ਕੁਲਦੀਪ ਸਿੰਘ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਸੁਰਿੰਦਰ ਕੌਰ ਜੀ ਵੀ ਔਰ ਗੁਰਪ੍ਰਕਾਸ਼ ਸਿੰਘ ਜੀ ਵੀ, ਹਰਵਿੰਦਰ ਸਿੰਘ ਜੀ ਵੀ, ਗੋਪੀ ਪੰਨੂ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਤ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOSHV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV84। ਫੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।